ਧੀਆਂ ਨੂੰ ਟੁਰਨ ਲੱਗਿਆਂ ਜ਼ਰੂਰ ਕੁਝ ਨਾ ਕੁਝ ਦਾਤ ਦੇਣੀ ਬਣਦੀ ਏ। ਸਖਣਿਆਂ ਨਹੀਂ ਟੋਰੀਦਾ, ਉਹਨਾਂ ਵੀ ਕਿਹੜਾ ਸਦਾ ਇਹ ਹੀ ਖਾਂਦਿਆਂ ਰਹਿਣਾ ਹੁੰਦਾ ਏ। ਪੇਕੇ ਘਰੋਂ ਆਸ ਹੁੰਦੀ ਏ ਧੀਆਂ ਨੂੰ, ਤੇ ਪੇਕੇ ਘਰ ਦੀ ਸ਼ੈ ਦੀ ਹੁਸ ਹੁੰਦੀ ਏ। ਪੰਜਾਬੀ ਕਹਾਣੀ ਘਰ, ਲਿਖਾਰੀ ਖਾਲਦ ਫਰਹਾਦ ਧਾਰੀਵਾਲ, ਆਵਾਜ਼ ਅਜਮਲ ਸਿਕੰਦਰੀ। ਖੁਦਾ ਬਖਸ਼ੇ ਮੁੰਨੀ ਦਾ ਪਿਓ ਜਦੋਂ ਜਿਉਂਦਾ ਸੀ ਉਦੋਂ ਅਜੇ ਕੁਝ ਭਾਰ ਹੈ ਸੀ ਮੇਰਾ। ਹੁਣ ਤੇ ਕੱਖੋਂ ਹੌਲੀ ਹੋਈ ਪਈਆਂ। ਨੂੰ ਸਮਝਦੀ ਕੁਝ ਨਹੀਂ, ਮੁੰਡਾ ਏ ਤਾਂ ਉਹ ਆਪਣੇ ਮੂੰਹ ਜੋ ਦਿਲ ਚਾਹੇ ਕਰਨ। ਮੈਂ ਨਾ ਕਿਸੇ ਦੇ ਦੇਣ ਵਿੱਚ ਨਾ ਲੈਣ ਵਿੱਚ। ਨਾਲੇ ਹੁਣ ਮੈਨੂੰ ਕੌਣ ਪੁੱਛਦਾ ਏ। ਮੰਜੀ ਤੇ ਬੈਠੀ ਸਾਰਾ ਦਿਨ ਅਯਾਣੇ ਖਿਡਾਉਂਦੀ ਰਹਿੰਦੀ ਆ। ਮੁੰਨੀ ਨੂੰ ਮਿਲਣ ਨੂੰ ਜੀ ਕਰਦਾ ਸੀ। ਅੱਗੇ ਤੇ ਪੋਹ ਲੰਘਦਿਆਂ ਹੀ ਉਹ ਆ ਜਾਂਦੀ ਸੀ। ਹੁਣ ਚੇਤਰ ਪਿਆ ਜਾਂਦਾ ਏ, ਪਰ ਉਸ ਫੇਰਾ ਹੀ ਨਹੀਂ ਪਾਇਆ। ਮੈਂ ਜਦ ਤੱਕ ਆਪ ਜਾਣ ਜੋਗੀ ਸਾਂ ਜਾ ਕੇ ਮਿਲ ਆਉਂਦੀ ਹੁੰਦੀ ਸਾਂ, ਪਰ ਹੁਣ ਇਸ ਬੁੱਢੇ ਸਰੀਰ ਨੂੰ ਕਿੱਥੇ ਬੱਸਾਂ ਵਿੱਚ ਧਰੀਕਦੀ ਫਿਰਾਂ। ਮੁੰਡੇ ਨੂੰ ਕਿਹਾ ਜਾ ਕੇ ਸੁੱਖ ਸਾਂਦ ਪੁੱਛਾ। ਸਾਲੀ ਦੇ ਚਲਾ ਗਿਆ ਸੀ, ਪਰ ਮੁੰਨੀ ਲਈ ਉਸ ਕੋਲ ਵੇਲ ਹੀ ਨਹੀਂ। ਮੁੰਨੀ ਤੋਂ ਮੈਂ ਕੁਝ ਉਧਰ ਵੀ ਛੇਤੀ ਜਾਂਦੀ ਆ। ਚੰਦਰੀ ਵਿੱਚ ਮੇਰਾ ਮੋਹ ਹੀ ਬੜਾ ਏ। ਕੀ ਕਰਾਂ, ਮਾਂ ਜੋ ਹੋਈ। ਮੈਨੂੰ ਹੀ ਨਹੀਂ, ਹਰ ਇੱਕ ਮਾਂ ਨੂੰ ਧੀ ਨਾਲ ਅਜਿਹੀ ਪ੍ਰੀਤ ਹੁੰਦੀ ਏ। ਇਸ ਮੋਹ ਦਾ ਕਾਰਨ ਮਾਂ ਧੀ ਦਾ ਰਿਸ਼ਤਾ ਤਾਂ ਹੈ ਹੀ। ਇਸ ਤੋਂ ਛੁੱਟ ਦੋਨਾਂ ਵਿੱਚ ਔਰਤ ਹੋਣ ਦੀ ਸਾਂਝ ਵੀ ਹੈ ਇੱਕ ਕਾਰਨ। ਮੈਂ ਜਦੋਂ ਕਦੀ ਪਿੰਡ ਜਾਣਾ ਤੇ ਮਾਂ ਬਹਿਸ਼ਤਣ ਨੇ ਕਹਿਣਾ, ਚੰਦਰੀਏ ਐਦਕੀ ਇੰਨੀ ਦੇਰ ਲਾ ਦਿੱਤੀ ਤੂੰ। ਮੈਂ ਕਹਿੰਦੀ, ਤੂੰ ਤੇ ਮਾਂ ਇੰਜ ਜਿਵੇਂ ਮੈਨੂੰ ਹੀ ਉਡੀਕਦੀ ਰਹਿੰਦੀ ਏ। ਅੱਗੋਂ ਮਾਂ ਨੇ ਮੱਥਾ ਚੁੰਮ ਕੇ ਕਹਿਣਾ, ਤੇ ਹੋਰ ਕੀ। ਹੁਣ ਮੈਨੂੰ ਜਦੋਂ ਆਪ ਮੁੰਨੀ ਦਾ ਉਦਰੇਵਾਂ ਰਹਿੰਦਾ ਏ ਤਾਂ ਮਾਂ ਦੇ ਹੇਜ ਦਾ ਅਹਿਸਾਸ ਹੁੰਦਾ ਏ। 15-20 ਵਰ੍ਹੇ ਹੋ ਗਏ ਮੁੰਨੀ ਦੇ ਵਿਆਹ ਨੂੰ, ਪਰ ਅਜੇ ਇਹ ਕੱਲ੍ਹ ਦੀ ਗੱਲ ਜਾਪਦੀ ਏ ਕਿ ਜਦੋਂ ਮੁੰਨੀ ਇਸ ਵਿਹੜੇ ਵਿੱਚ ਚੁੰਗੀਆਂ ਭਰਦੀ ਫਿਰਦੀ ਸੀ। ਜਦੋਂ ਮੁੰਨੀ ਦੇ ਵਿਆਹ ਦੀ ਗੱਲ ਟੁਰੀ ਤਾਂ ਖੁਦਾ ਬਖਸ਼ੇ ਉਹਦਾ ਪਿਓ ਕਹਿਣ ਲੱਗਾ, ਅਖੇ ਸੱਚ ਹੀ ਕਹਿੰਦੇ, ਧੀਆਂ ਧਰੇਕਾਂ ਹੁੰਦੀਆਂ ਨੇ। ਮੁੰਨੀ ਦੇ ਜਵਾਨ ਹੋਣ ਦਾ ਤਾਂ ਪਤਾ ਹੀ ਨਹੀਂ ਲੱਗਿਆ। ਤੇ ਫਿਰ ਹੌਕਾ ਭਰ ਕੇ ਕਹੇ, ਉਸ ਰੱਬ ਨੇ ਧੁਰੋਂ ਹੀ ਧੀਆਂ ਦਾ ਅੰਨ ਪਾਣੀ ਬਿਗਾਨੇ ਘਰ ਨਾ ਲਿਖਿਆ ਹੋਵੇ ਤਾਂ ਮਾਪੇ ਇੱਕ ਲੂੰ ਵੀ ਪੁੱਟ ਕੇ ਨਾ ਦੇਣ ਇਹਨਾਂ ਦਾ। ਤੇ ਮੈਂ ਉਹਦੀ ਗੰਭੀਰਤਾ ਤੋੜਨ ਲਈ ਕਿਹਾ ਸੀ, ਅਸੀਂ ਵੀ ਤੇ ਆਪਣੇ ਮਾਪਿਆਂ ਦੇ ਘਰ ਇੰਜ ਹੀ ਪਿਆਰੀਆਂ ਸਾਂ। ਮੁੰਨੀ ਨੂੰ ਜਦੋਂ ਵੇਖਣ ਵਾਲਿਆਂ ਆਉਣਾ ਸੀ, ਉਸ ਤੋਂ 1-2 ਦਿਨ ਪਹਿਲਾਂ ਉਸ ਦੇ ਰੁਝੇਵੇਂ ਵੇਖਣ ਵਾਲੇ ਸਨ। ਆਪਣੀ ਭਰਜਾਈ ਤੋਂ ਅਗੇਰੇ ਹੋ ਕੇ ਇਸ ਨਵੇਂ ਸਿਰਿਓਂ ਘਰ ਦੀ ਸਫਾਈ ਕੀਤੀ। ਘਰ ਜਦੋਂ ਸਜ ਗਿਆ ਤਾਂ ਘਰ ਦਾ ਸੁਆਹ ਕੁਝ ਹੋਰ ਹੀ ਸੀ। ਜਾਪਦਾ ਹੀ ਨਹੀਂ ਸੀ ਕਿ ਇਹ ਉਹੀ ਪਹਿਲੇ ਵਾਲਾ ਘਰ ਹੈ। ਫਿਰ ਉਹ ਸਹੇਲੀਆਂ ਨੂੰ ਨਾਲ ਲੈ ਕੇ ਅੰਦਰ ਵੜੀ ਰਹੀ। ਬਾਹਰੋਂ ਭਾਵੇਂ ਕੁਝ ਨਹੀਂ ਦਿਸਦਾ ਸੀ, ਪਰ ਮੈਂ ਜਾਣਦੀ ਸਾਂ ਕਿ ਅੰਦਰ ਕਮਰੇ ਵਿੱਚ ਕੀ ਹੋ ਰਿਹਾ ਹੈ। ਮੈਨੂੰ ਪਤਾ ਸੀ ਕਿ ਮੁੰਨੀ ਦੀਆਂ ਸਹੇਲੀਆਂ ਉਹਨੂੰ ਵੱਖ-ਵੱਖ ਰੰਗ ਦੇ ਕੱਪੜੇ ਪਵਾ ਕੇ ਉਹਨਾਂ ਦੀ ਫੱਬ ਬਾਰੇ ਇੱਕ ਦੂਜੀ ਦੀ ਰਾਏ ਪੁੱਛ ਦੱਸ ਰਹੀਆਂ ਹੋਣਗੀਆਂ। ਤੇ ਜਦੋਂ ਮੁੰਨੀ ਨੂੰ ਵੇਖਣ ਵਾਲੇ ਆਏ, ਉਸ ਦਿਨ ਇੱਕ ਅਜੀਬ ਜਿਹੇ ਅਹਿਸਾਸ ਦੀ ਵਲਗਣ ਵਿੱਚ ਆਈ ਹੋਈ ਸੀ ਮੁੰਨੀ। ਅੰਦਰ ਵਿਹੜੇ ਟੁਰਦਿਆਂ ਫਿਰਦਿਆਂ ਮਨ ਵਿੱਚ ਇਹ ਖਿਆਲ ਕਿ ਕੁਝ ਨਜ਼ਰਾਂ ਉਹਦੇ ਉੱਤੇ ਜਮੀਆਂ ਹੋਈਆਂ ਨੇ, ਉਹਨੂੰ, ਉਹਦੇ ਸਰਾਪੇ ਨੂੰ ਆਪਣੇ ਮਿਆਰ ਦੀ ਤਰਕੜੀ ਵਿੱਚ ਤੋਲਦੀਆਂ ਹੋਈਆਂ ਨਜ਼ਰਾਂ। ਵਿਚਾਰੀ ਮੁੰਨੀ ਲੱਜ ਦੇ ਮਹੀਨ ਸਾੜੂ ਹੇਠ ਆਪਣੇ ਆਪ ਨੂੰ ਕੱਜ ਕੇ ਪੇਸ਼ ਕਰਦੀ ਹੋਈ ਮੁੰਨੀ ਉੱਤੇ ਉਸ ਦਿਨ ਮੈਨੂੰ ਬੜਾ ਤਰਸ ਆਇਆ। ਮੇਰੀ ਮਾਂ ਨੂੰ ਵੀ ਮੇਰੇ ਉੱਤੇ ਅਜਿਹਾ ਤਰਸ ਆਇਆ ਹੋਣਾ ਹੈ। ਤੇ ਫਿਰ ਪ੍ਰਾਹੁਣਿਆਂ ਦੇ ਜਾਣ ਤੋਂ ਕੁਝ ਚਿਰ ਪਹਿਲਾਂ ਦੇ ਪਲ, ਫੈਸਲੇ ਦੇ ਪਲ, ਜਿਨ੍ਹਾਂ ਵਿੱਚ ਕੁੜੀ ਕਿਸੇ ਵੀ ਰਿਸ਼ਤੇ ਤੋਂ ਮੁਕਤ ਸਿਰਫ ਇੱਕ ਔਰਤ ਹੁੰਦੀ ਏ। ਜੇ ਉਸ ਸਮੇਂ ਉਹਦੇ ਵਿੱਚੋਂ ਆਪਣੀ ਧੀ ਭੈਣ ਦਿਸੇ ਤਾਂ ਫਿਰ ਇਹਨੂੰ ਨਿੰਦੇ ਕੌਣ। ਸਲਾਹੇ ਜਾਣ ਦੀ ਆਸ ਦੇ ਨਾਲ ਨਾਲ ਕੁਲਾਹੇ ਜਾਣ ਦਾ ਖੌਫ। ਤੇ ਜਦੋਂ ਮੁੰਨੀ ਦੀ ਹੋਣ ਵਾਲੀ ਸੱਸ ਨੇ ਜਾਂਦਿਆਂ ਹੋਇਆਂ ਮੁੰਨੀ ਦੇ ਸਿਰ ਪਿਆਰ ਦੇ ਕੇ ਹੱਥ ਉੱਤੇ ਰੁਪਈਆ ਧਰਿਆ ਤਾਂ ਮੇਰੇ ਗਲੇਡੂ ਭਰ ਆਏ ਸੀ। ਪਤਾ ਨਹੀਂ ਖੁਸ਼ੀ ਦੇ ਸਨ ਜਾਂ ਗਮੀ ਦੇ। ਮੁੰਨੀ ਦਾ ਵਿਆਹ ਜਦੋਂ ਅਜੇ ਨਹੀਂ ਸੀ ਹੋਇਆ, ਉਹ ਬੜਾ ਖਿਆਲ ਰੱਖਦੀ ਸੀ ਇਸ ਘਰ ਦਾ ਕਿ ਮਜਾਲ ਕੋਈ ਸ਼ੈ ਇੱਧਰੋਂ ਉੱਧਰ ਹੋ ਜਾਏ। ਕਿਧਰੇ ਜੇ ਕੋਈ ਹੋ ਵੀ ਜਾਂਦੀ ਤਾਂ ਉਹ ਝੱਟ ਲੜਨ ਨੂੰ ਦੌੜਦੀ। ਬਹੁਤੀ ਵਾਰ ਆਪਣੀ ਭਰਜਾਈ ਨਾਲ ਹੀ ਮੂੰਹ ਮਾਰੀ ਹੁੰਦੀ ਉਸਦੀ। ਮੈਂ ਕਈ ਵਾਰ ਮੁੰਨੀ ਨੂੰ ਸਮਝਾਉਂਦੀ, ਤੂੰ ਕਿਉਂ ਫਿਕਰ ਕਰਨੀ ਹੈ ਇਸ ਘਰ ਦੀ, ਘਰ ਵਾਲੇ ਸਾਂਭਣ ਜਾਂ ਨਾ ਸਾਂਭਣ ਤੈਨੂੰ ਕੀ। ਤਾਂ ਅੱਗੋਂ ਉਹ ਪੁੱਠੀ ਲੜਨ ਪੈਂਦੀ, ਕਿਉਂ
ਮੇਰਾ ਨਹੀਂ ਇਹ ਘਰ। ਵਿਆਹ ਤੋਂ ਬਾਅਦ ਮੈਂ ਇੱਕ ਵਾਰ ਮੁੰਨੀ ਤੋਂ ਪੁੱਛਿਆ, ਮੁੰਨੀ ਇੱਕ ਗੱਲ ਤੇ ਦੱਸ। ਕਹਿਣ ਲੱਗੀ, ਕਿਹੜੀ? ਮੈਂ ਕਿਹਾ, ਹੁਣ ਜਦ ਤੂੰ ਆਉਣੀ ਏ ਤਾਂ ਤੇਰੇ ਸਾਹਮਣੇ ਅੰਦਰਾਂ ਵਿੱਚ ਘੱਟਾ ਜਮਿਆ ਹੁੰਦਾ ਏ, ਛਈ ਇੱਧਰ ਉੱਧਰ ਖਿਲਰੀਆਂ ਰਹਿੰਦੀਆਂ ਨੇ, ਹੁਣ ਤੂੰ ਕਦੀ ਹੱਥ ਨਹੀਂ ਹਿਲਾਇਆ। ਕਹਿਣ ਲੱਗੀ, ਮਾਂ ਡਰ ਲੱਗਦਾ ਏ। ਮੈਂ ਕਿਹਾ, ਕਿਸ ਤੋਂ? ਤਾਂ ਆਖੇ, ਉਸ ਘਰ ਵਾਲੀਆਂ ਤੋਂ। ਕਿਧਰੇ ਕਹਿ ਹੀ ਨਾ ਦੇਣ ਸਾਡਾ ਘਰ ਏ, ਅਸੀਂ ਸਾਂਭੀਏ ਨਾ ਸਾਂਭੀਏ ਤੈਨੂੰ ਕੀ? ਮੈਂ ਕਹਿਣ ਨੂੰ ਕਹਿ ਸਕਦੀ ਸਾਂ ਕਿ ਤੂੰ ਤੇ ਲੜਨ ਪੈਂਦੀ ਹੁੰਦੀ ਸੈਂ ਕਿ ਮੇਰਾ ਨਹੀਂ ਇਹ ਘਰ, ਤੇ ਹੁਣ ਪਰ ਮੈਂ ਕਿਹਾ ਨਾ, ਸ਼ਾਇਦ ਇਸ ਲਈ ਕਿ ਮੈਂ ਉਹਦੀ ਗੰਭੀਰਤਾ ਵਿੱਚ ਵਾਧਾ ਨਹੀਂ ਸਾ ਕਰਨਾ ਚਾਹੁੰਦੀ। ਤਰਵਿੰਦਾ ਗੁਜ਼ਾਰਨ ਆਈ ਮੁੰਨੀ ਤੋਂ ਮੈਂ ਪੁੱਛਿਆ, ਤੇਰਾ ਜੀ ਤਾਂ ਲੱਗਾ ਹੋਇਆ ਹੈ ਨਾ ਉੱਥੇ? ਨਿੰਮਾ ਜਿਹਾ ਹੱਸ ਕੇ ਕਹਿਣ ਲੱਗੀ, ਹਾਂ, ਪਰ ਅਜੇ ਖਾਬਾਂ ਵਿੱਚ ਵਾਤਾਵਰਨ ਇੱਥੋਂ ਦਾ ਹੀ ਹੁੰਦਾ ਹੈ। ਮੁੰਨੀ ਦਾ ਬਚਪਨ ਮੈਨੂੰ ਚੇਤੇ ਆਉਂਦਾ ਹੈ। ਗਲੀ ਵਿੱਚ ਜੰਝ ਟੁੱਕੀ ਸੀ। ਪਿਛਲੇ ਪੈਰ ਅਸੀਂ ਸਭੇ ਸੇਜਲ ਅੱਖੀਆਂ ਨਾਲ ਕੁੜੀ ਨੂੰ ਵਿਦਿਆ ਕਰ ਰਹੇ ਸਾਂ। ਮੇਰੀਆਂ ਲੱਤਾਂ ਨਾਲ ਚਮੜੀ ਮੁੰਨੀ ਨੇ ਮੈਥੋਂ ਪੁੱਛਿਆ ਸੀ, ਤੁਸੀਂ ਲੋਕ ਰੋਣ ਕਿਉਂ ਡਏ ਹੋ? ਮੈਂ ਦੱਸਿਆ, ਰੱਜੀ ਆਪਣੇ ਘਰ ਚੱਲੀਏ। ਮੁੰਨੀ ਨੇ ਫਿਰ ਸਵਾਲ ਕੀਤਾ ਸੀ, ਆਪਾਂ ਰੱਜੀ ਕਿਉਂ ਰੋਂਦੀ ਏ? ਮੈਂ ਆਪਣੀ ਗੱਲ ਦੁਹਰਾਈ ਸੀ, ਰੱਜੀ ਆਪਣੇ ਘਰ ਚੱਲੀਏ। ਇਹ ਸੁਣ ਕੇ ਮੁੰਨੀ ਨੇ ਕਿਹਾ ਸੀ, ਜੇ ਆਪਣੇ ਘਰ ਚੱਲੀਏ ਤਾਂ ਫਿਰ ਰੋਂਦੀ ਕਿਉਂ ਏ? ਇਸ ਗੱਲ ਦਾ ਕੋਈ ਵਲਦਾ ਦੇਣ ਦੀ ਬਜਾਏ ਮੁੰਨੀ ਨੂੰ ਚੁੱਕ ਕੇ ਮੈਂ ਆਪਣੀ ਹਿੱਕ ਨਾਲ ਘੁੱਟ ਲਿਆ ਸੀ ਤੇ ਵਾਹੋ ਵਾਹੀ ਉਹਨੂੰ ਚੁੰਮਣ ਲੱਗ ਪਈ ਸਾਂ। ਮੁੰਨੀ ਅਜੇ ਬਾਲੜੀ ਹੀ ਸੀ ਜਦੋਂ ਇੱਕ ਵਾਰ ਦੌੜਦੀ ਹੋਈ ਆਈ ਤੇ ਕਹਿਣ ਲੱਗੀ, ਮਾਂ ਤੈਨੂੰ ਹਾਸੇ ਵਾਲੀ ਇੱਕ ਗੱਲ ਦੱਸਾਂ? ਮੈਂ ਕਿਹਾ, ਦੱਸ। ਤਾਂ ਬੋਲੀ, ਤਾਈ ਵਾਂਢੋਂ ਹੋ ਕੇ ਆਈ ਏ। ਮੈਂ ਪੁੱਛਿਆ, ਤਾਈ ਕਿਹੜੇ ਪਿੰਡੋਂ ਆਈ ਏ? ਅਖੇ, ਆਪਣੇ ਪਿੰਡੋਂ। ਤੇ ਜਦ ਮੈਂ ਕਿਹਾ, ਇਹ ਕਿਸ ਦਾ ਪਿੰਡ ਏ? ਤਾਂ ਕਹਿ, ਅਸੂ ਤੇਰੇ ਤਾਏ ਦਾ। ਤੇ ਗੱਲ ਸੁਣਾ ਕੇ ਮੁੰਨੀ ਦਾ ਹਾਸਾ ਨਹੀਂ ਸੀ ਥਮਿਆ ਜਾ ਰਿਹਾ। ਜਦੋਂ ਕਿਸੇ ਵਰਾਂਗ ਵੀ ਔਰਤ ਨੂੰ ਤਲਾਕ ਦੇ 3 ਵਾਕ ਕਿਸੇ ਥਾਂ ਤੋਂ ਬੇਦਖਲ ਕਰ ਸਕਦੇ ਹੋਣ ਤਾਂ ਉਸ ਥਾਂ ਨੂੰ ਉਹ ਆਪਣਾ ਕਿਵੇਂ ਕਹਿ ਸਕਦੀ ਏ? ਮੇਰੇ ਮਨ ਵਿੱਚ ਖਿਆਲ ਆਇਆ, ਪਰ ਮੁੰਨੀ ਨਾਲ ਸਾਂਝਾ ਨਾ ਕੀਤਾ, ਕਿਉਂ ਜੋ ਮੈਂ ਉਹਨੂੰ ਸੋਚ ਵਿੱਚ ਪਾ ਕੇ ਉਹਦਾ ਹਾਸਾ ਨਹੀਂ ਸਾਂ ਖੋਣਾ ਚਾਹੁੰਦੀ। ਮੁੰਨੀ ਦੇ ਵਿਆਹ ਨੂੰ ਜਦੋਂ ਅਜੇ ਬਹੁਤਾ ਚਿਰ ਨਹੀਂ ਸੀ ਹੋਇਆ, ਮੈਂ ਕਦੀ ਕਦੀ ਸੋਚਦੀ ਕਿ ਐਤਕੀ ਆਈ ਤਾਂ ਪੂਰੇ 6 ਮਹੀਨੇ ਰੱਖਾਂਗੀ ਉਹਨੂੰ, ਪਰ ਆਪਣੀ ਇਸ ਸੋਚ ਉੱਤੇ ਹਾਸਾ ਆ ਜਾਂਦਾ। ਭਲਾ ਉਹਦੇ ਉੱਤੇ ਹੁਣ ਸਾਡਾ ਕੀ ਇਖਤਿਆਰ? ਫਿਰ ਇਹ ਬੋਲੀ ਮੇਰੇ ਹੋਠਾਂ ਉੱਤੇ ਆ ਜਾਂਦੀ, ਮਾਪੇ ਲਾਡਾਂ ਨਾਲ ਪਾਲ ਕੇ ਧੀਆਂ ਹੋ ਜਾਣ ਪਰਾਏ ਆਪੇ। ਤੇ ਮੈਂ ਸੋਚਦੀ, ਹੁਣ ਤੇ ਸਾਈਆਂ ਦੀ ਮਰਜ਼ੀ, ਰਹਿਣ ਦੇਣ ਜਾਂ ਨਾ ਰਹਿਣ ਦੇਣ, ਨਾਲੇ ਧੀਆਂ ਸਹੁਰੇ ਘਰ ਹੀ ਸੁਭਦੀਆਂ ਨੇ। ਮੁੰਨੀ ਦਾ ਸਹੁਰਾ ਇੱਕ ਵਾਰ ਆਇਆ ਹੋਇਆ ਸੀ ਉਹਨੂੰ ਲੈਣ ਕਿ ਗਵਾਂਢੀਆਂ ਦੀ ਸਲਮਾ ਵੀ ਸਹੁਰਿਓਂ ਆ ਗਈ, ਮੁੰਨੀ ਦੀ ਬਚਪਨ ਦੀ ਸਹੇਲੀ। ਹੁਣ ਮੁੰਨੀ ਦਾ ਜੀ ਕਰੇ ਕਿ ਸਲਮਾ ਆਈਏ ਤੇ ਅਸੀਂ ਦੋਵੇਂ ਕੁਝ ਦਿਨ ਇਕੱਠੀਆਂ ਰਹਿ ਲਈਏ, ਇੱਕ ਦੂਜੀ ਕੋਲ ਬੈਠੀਏ, ਕੁਝ ਸੁਣੀਏ, ਕੁਝ ਸੁਣਾਈਏ। ਮੁੰਨੀ ਚਾਹੇ ਕਿ ਅਸੀਂ ਭੇਜਣ ਤੋਂ ਇਨਕਾਰ ਕਰ ਦਈਏ, ਪਰ ਉਹਦਾ ਸਹੁਰਾ ਪਹਿਲੀ ਵਾਰ ਲੈਣ ਆਇਆ ਸੀ, ਉਹਨੂੰ ਖਾਲੀ ਨਹੀਂ ਸਾਂ ਮੋੜ ਸਕਦੇ ਅਸੀਂ, ਇਸ ਲਈ ਮੁੰਨੀ ਨੂੰ ਜਾਣਾ ਪਿਆ। ਇੱਕ ਵਾਰ ਮੁੰਨੀ ਦੀ ਖਾਲਾ ਆਈ ਹੋਈ ਸੀ ਕਿ ਮੁੰਨੀ ਵੀ ਆ ਗਈ। ਉਹਦੀ ਖਾਲਾ ਕਹੇ ਕਿ ਐਤਕੀ ਸਾਡੇ ਚੱਲ। ਮੈਂ ਕਹਿਣ ਲੱਗੀ ਸਾਂ ਕਿ ਨਾ ਭੈਣ, ਮੁੰਨੀ ਹੁਣ ਬਿਗਾਨੀ ਅਮਾਨਤ ਏ, ਅਸੀਂ ਨਹੀਂ ਗੱਲ ਸਕਦੇ। ਕਿ ਮੁੰਨੀ ਆਪ ਹੀ ਬੋਲ ਪਈ, ਜ਼ਰੂਰ ਜਾਂਦੀ, ਪਰ ਖਾਲਾ ਉੱਥੇ ਜਾਣ ਵੱਲੋਂ ਮੈਂ ਪੁੱਛਿਆ ਹੋਇਆ ਨਹੀਂ। ਆਪਣੀ ਮਰਜ਼ੀ ਨਾਲ ਚਲੇ ਜਾਓ ਤੇ ਫਿਰ ਗੁੱਸੇ ਹੁੰਦੇ। ਹੁਣ ਜਦੋਂ ਆਏ ਤੇ ਮੈਂ ਕਹਿੰਨੀ ਆ, ਭੇੜੀਏ ਇੰਨਾ ਚਿਰ, ਤਾਂ ਕਵੇਗੀ ਘਰ ਦੇ ਕੰਮਾਂ ਤੋਂ ਵੇਲ ਹੀ ਨਹੀਂ ਮਿਲਦਾ। ਫਿਰ ਮੈਂ ਗੁੱਸੇ ਦੀ ਰੋਹ ਵਿੱਚ ਕਹਿੰਨੀ ਆ, ਖਬਰੇ ਕਿਹੜੇ ਕੰਮਾਂ ਵਿੱਚ ਰੁੱਝੀ ਰਹਿੰਦੀ ਏ ਤੂੰ? ਉਂਝ ਭਾਵੇਂ ਮੈਂ ਅੰਦਰੋਂ ਸ਼ਾਂਤ ਹੁੰਦੀ ਆ ਕਿ ਧੀ ਆਪਣੇ ਘਰ ਵਿੱਚ ਵਾਹ ਰੁੱਝੀ ਹੋਈ ਏ। ਧੀਆਂ ਨੂੰ ਟੁਰਨ ਲੱਗਿਆਂ ਜ਼ਰੂਰ ਕੁਝ ਨਾ ਕੁਝ ਦਾਤ ਦੇਣੀ ਬਣਦੀ ਏ। ਸਖਣਿਆਂ ਨਹੀਂ ਟੋਰੀਦਾ, ਉਹਨਾਂ ਵੀ ਕਿਹੜਾ ਸਦਾ ਇਹ ਹੀ ਖਾਂਦਿਆਂ ਰਹਿਣਾ ਹੁੰਦਾ ਏ। ਪੇਕੇ ਘਰੋਂ ਆਸ ਹੁੰਦੀ ਏ ਧੀਆਂ ਨੂੰ, ਤੇ ਪੇਕੇ ਘਰ ਦੀ ਸ਼ੈ ਦੀ ਹੁਸ ਹੁੰਦੀ ਏ। ਪਿਛਲੀ ਵਾਰ ਜਦ ਮੈਥੋਂ ਪਿਆਰ ਲੈ ਕੇ ਟੁਰਨ ਲੱਗੀ ਤਾਂ ਮੈਂ ਕਿਹਾ, ਠਹਿਰ ਜਾ ਮੁੰਨੀ, ਥੋੜਾ ਗੁੜ ਲੈਂਦੀ ਜਾ। ਮੈਂ ਇਹ ਕਹਿੰਦੇ ਹੋਇਆ ਨੂੰਹ ਵੱਲ ਝਾਕਿਆ ਸੀ, ਜਿਸ ਦਾ ਮਤਲਬ ਸੀ ਕਿ ਉੱਠ ਕੇ ਉਹ ਗਠੜੀ ਬੰਨ੍ਹ ਦੇਵੇ, ਪਰ ਉਹ ਹਿੱਲੀ ਨਹੀਂ। ਤੇ ਜਦੋਂ ਮੈਂ ਆਪ ਉੱਠ ਕੇ ਅੰਦਰ ਵੱਲ ਜਾਣ ਲੱਗੀ ਤਾਂ ਮੁੰਨੀ ਨੇ ਕਿਹਾ, ਨਹੀਂ ਮਾਂ, ਰਹਿਣ ਦੇ, ਮੈਂ ਕਿੱਥੇ ਬਾਹਰ ਚੁੱਕਦੀ ਫਿਰਾਂਗੀ, ਤੇ ਦਹਲੀਜ਼ ਤੋਂ ਪਾਰ ਹੋ ਗਈ।
ਮੁੰਨੀ ਨੂੰ ਸ਼ਾਇਦ ਕੁਝ ਭਾਸ ਗਿਆ ਸੀ। ਇਹ ਘਰ ਜੋ ਕਦੀ ਮੇਰਾ ਘਰ ਸੀ ਹੁਣ ਮੇਰੀ ਨੂੰਹ ਦਾ ਘਰ ਹੈ। ਮੁੰਨੀ ਵਾਂਗ ਮੈਨੂੰ ਆਪ ਭੋ ਆਉਂਦਾ ਏ ਤੇ ਘਰ ਦੀ ਕਿਸੇ ਸ਼ੈ ਨੂੰ ਹੱਥ ਲਾਉਣ ਲੱਗਿਆਂ ਮੈਂ ਅੰਦਰੋਂ ਡੋਲ ਜਾਂਦੀ ਹਾਂ।